ਦੂਜੇ ਮੁਲਕਾਂ ਵਿੱਚ ਵਸਣ ਵਾਲੇ ਸਿੱਖਾਂ ਉੱਤੇ ਝੂਠੇ ਇਲਜ਼ਾਮ ਲਗਾ ਕੇ ਉਨ੍ਹਾਂ ਨੂੰ ਬਦਨਾਮ ਕਰਨਾ ਬੰਦ ਕਰੇ ਭਾਰਤ ਸਰਕਾਰ। ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਬਿਆਨ। ਲੁੱਟਾਂ ਖੋਹਾਂ ਤੋਂ ਪਰੇਸ਼ਾਨ ਸਭਰਾ ਪਿੰਡ ਵਾਸੀਆਂ ਨੇ ਪੁਲਿਸ ਨੂੰ ਦਿੱਤਾ 8 ਦਿਨ ਦਾ ਅਲਟੀਮੇਟਮ। ਗੁਰਮਤਿ ਅਨੁਸਾਰ ਰਿਹਾ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੀ ਬਰਸੀ ਨੂੰ ਸਮਰਪਿਤ ਜੋੜ ਮੇਲਾ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਅਹਿਮ ਬਿਆਨ ਆਇਆ ਹੈ ਕਿ ਇੰਡੀਆ ਦੀ ਮੋਦੀ ਹਕੂਮਤ ਬਾਹਰਲੇ ਮੁਲਕਾਂ ਵਿੱਚ ਵਸਣ ਵਾਲੇ ਸਿੱਖਾਂ ਉੱਤੇ ਮਨਘੜੰਤ ਦੋਸ਼ ਲਗਾ ਕੇ ਉਨ੍ਹਾਂ ਨੂੰ ਬਦਨਾਮ ਕਰਨਾ ਬੰਦ ਕਰੇ। ਉਨ੍ਹਾਂ ਕਿਹਾ ਕਿ ਇੰਡੀਆ ਆਪਣੇ ਆਪ ਨੂੰ ਜਮਹੂਰੀਅਤ ਪਸੰਦ ਮੁਲਕ ਹੁੰਦਾ ਹੈ, ਜਿਸ ਦਾ ਰਾਜ ਪ੍ਰਬੰਧ ਇੱਕ ਵਿਧਾਨ ਰਾਹੀਂ ਜਮਹੂਰੀਅਤ ਕਦਰਾਂ ਕੀਮਤਾਂ ਤੇ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਨੂੰ ਮੁੱਖ ਰੱਖ ਕੇ ਯਕੀਨੀ ਬਣਾਉਂਦੇ ਹੋਏ ਪ੍ਰਬੰਧ ਕਰਨਾ ਹੁੰਦਾ ਹੈ, ਨਾ ਕਿ ਤਾਨਾਸ਼ਾਹੀ ਅਮਲਾ ਰਾਹੀਂ ਜੰਗਲ ਦੇ ਰਾਜ ਵਾਲੀਆਂ ਕਾਰਵਾਈਆਂ ਨੂੰ ਜਮਹੂਰੀਅਤ ਪਸੰਦ ਮੁਲਕ ਵਿੱਚ ਪ੍ਰਵਾਨ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਸਰਬੱਤ ਦਾ ਭਲਾ ਲੋੜਨ ਵਾਲੀ ਕੌਮ ਹੈ, ਜਿਸ ਨੂੰ ਕਤਲ ਕਰਨ ਵਾਲੀ ਇੰਡੀਅਨ ਹਕੂਮਤ ਜੁੰਡ ਲਈ, ਜਿਸ ਵਿੱਚ ਨਰਿੰਦਰ ਮੋਦੀ, ਵਜ਼ੀਰ ਅਮਿਤ ਸ਼ਾਹ, ਵਿਦੇਸ਼ ਵਜ਼ੀਰ ਜੈ ਸ਼ੰਕਰ, ਰੱਖਿਆ ਵਜ਼ੀਰ ਰਾਜਨਾਥ ਸਿੰਘ, ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਹ ਮੁਖੀ ਰਵੀ ਸਿਨਹਾ ਤੇ ਸਾਬਕਾ ਰਾਹ ਮੁਖੀ ਸ਼ਮੰਤ ਗੋਇਲ ਸ਼ਾਮਿਲ ਹਨ, ਜਿਨ੍ਹਾਂ ਵੱਲੋਂ ਭਾਈ ਹਰਦੀਪ ਸਿੰਘ ਨਿੱਜਰ, ਰਿਪੁਦਮਨ ਸਿੰਘ ਮਲਿਕ, ਸੁਖਦੂਲ ਸਿੰਘ, ਭਾਈ ਅਵਤਾਰ ਸਿੰਘ ਖੰਡਾ, ਪਰਮਜੀਤ ਸਿੰਘ ਪੰਜਵੜ, ਲਖਵੀਰ ਸਿੰਘ ਰੋਡੇ, ਦੀਪ ਸਿੰਘ ਸਿੱਧੂ, ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ, ਗੁਰਪ੍ਰੀਤ ਸਿੰਘ ਹਰੀਨੋ ਨੂੰ ਪੰਜਾਬ ਵਿੱਚ ਸਾਜ਼ਿਸ਼ੀ ਢੰਗ ਨਾਲ ਕਤਲ ਕੀਤਾ ਗਿਆ। ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਕੋਸ਼ਿਸ਼ ਕਰਕੇ ਜਿੱਥੇ ਅਮਰੀਕਾ ਤੇ ਦੂਸਰੇ ਮੁਲਕਾਂ ਦੀ ਪ੍ਰਭੂਸ਼ਤਾ ਨੂੰ ਚੁਣੌਤੀ ਦਿੱਤੀ ਗਈ, ਉੱਥੇ ਹੀ ਅਮਰੀਕਾ ਦੇ ਮੁਨਰੋ ਡਾਕਟਰੀਨ ਕੌਮਾਂਤਰੀ ਨਿਯਮ ਦਾ ਵੀ ਹੁਕਮਰਾਨਾਂ ਵੱਲੋਂ ਕਤਲ ਕੀਤਾ ਗਿਆ, ਜਿਸ ਦੀ ਕੌਮਾਂਤਰੀ ਕਾਨੂੰਨਾਂ ਨਿਯਮਾਂ ਅਧੀਨ ਇਸ ਕਾਤਲ ਜੁੰਡਲੀ ਨੂੰ ਕੌਮਾਂਤਰੀ ਅਦਾਲਤਾਂ ਵਿੱਚ ਜ਼ਰੂਰ ਸਜ਼ਾ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ 1985 ਵਿੱਚ ਕੈਨੇਡਾ ਤੋਂ ਇੰਡੀਆ ਲਈ ਉਡਾਨ ਭਰਨ ਵਾਲੇ ਕਨਿਸ਼ਕ ਹਵਾਈ ਜਹਾਜ਼ ਨੂੰ ਸਾਜ਼ਿਸ਼ੀ ਢੰਗ ਨਾਲ ਹਾਦਸਾਗ੍ਰਸਤ ਕਰਵਾ ਕੇ ਉਸ ਵਿੱਚ ਸਵਾਰ 329 ਯਾਤਰੀਆਂ ਨੂੰ ਮੌਤ ਦੇ ਮੂੰਹ ਵਿੱਚ ਧਕੇਲਣ ਲਈ ਇੰਡੀਆ ਹਕੂਮਤ ਤੇ ਖੂਫੀਆ ਏਜੰਸੀਆਂ ਸਿੱਧੇ ਤੌਰ ਤੇ ਹੀ ਜ਼ਿੰਮੇਵਾਰ ਹਨ। ਪਰ ਹੁਕਮਰਾਨਾਂ ਨੇ ਇਹ ਅਪਰਾਧ ਕਰਕੇ ਸਿੱਖ ਕੌਮ ਦੇ ਨਾਮ ਮੜ ਕੇ ਸਿੱਖ ਕੌਮ ਨੂੰ ਬਦਨਾਮ ਕਰਨ ਅਤੇ ਸਿੱਖਾਂ ਨੂੰ ਜ਼ਬਰ ਦਾ ਨਿਸ਼ਾਨਾ ਬਣਾਉਣ ਦੀ ਅਸਫਲ ਕੋਸ਼ਿਸ਼ ਕੀਤੀ ਸੀ। ਜੋ ਇਸ ਜਹਾਜ਼ ਨੂੰ ਹਾਦਸਾਗ੍ਰਸਤ ਕੀਤਾ ਗਿਆ ਹੈ, ਜਿਸ ਵਿੱਚ ਇੰਡੀਅਨ ਹੁਕਮਰਾਨ ਦੋਸ਼ੀ ਹਨ। ਇਸ ਦਾ ਪ੍ਰਤੱਖ ਸਬੂਤ ਇਹ ਹੈ ਕਿ ਇਸ ਉਡਾਨ ਵਿੱਚ ਕੈਨੇਡਾ ਤੋਂ ਇੰਡੀਆ ਲਈ ਉਡਾਨ ਭਰਨ ਵਾਲੇ 2 ਸੀਨੀਅਰ ਇੰਡੀਅਨ ਡਿਪਲੋਮੈਟਸ ਨੇ ਬਿਲਕੁਲ ਆਖਰੀ ਪਲਾਂ ਤੇ ਆਪਣੀ ਉਡਾਨ ਨੂੰ ਇਸ ਲਈ ਕੈਂਸਲ ਕਰਵਾ ਦਿੱਤਾ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਸ ਉਡਾਨ ਦਾ ਅੰਜਾਮ ਕੀ ਹੋਣ ਵਾਲਾ ਹੈ, ਜਦੋਂ ਕਿ ਸਿੱਖ ਕੌਮ ਦਾ ਇਸ ਕੌਮਾਂਤਰੀ ਅਪਰਾਧ ਨਾਲ ਕੋਈ ਵੀ ਵਾਸਤਾ ਨਹੀਂ ਸੀ। ਦੂਸਰਾ, ਮਨੀਪੁਰ ਵਿੱਚ ਜੋ 2 ਫਿਰਕਿਆਂ ਨੂੰ ਆਪਸ ਵਿੱਚ ਲਾ ਕੇ ਉੱਥੋਂ ਦੀ ਸਿਆਸੀ ਫਿਜ਼ਾ ਨੂੰ ਹੁਕਮਰਾਨ ਆਪਣੇ ਹੱਕ ਵਿੱਚ ਕਰਨਾ ਚਾਹੁੰਦੇ ਸੀ, ਉੱਥੇ ਵੀ ਹੁਕਮਰਾਨ ਸਿੱਧੇ ਤੌਰ ਤੇ ਜ਼ਿੰਮੇਵਾਰ ਹਨ। ਇਸੇ ਸਵਾਰਥੀ ਸੋਚ ਅਧੀਨ ਸਰਦਾਰ ਗੁਰਪਤਵੰਤ ਸਿੰਘ ਪੰਨੂ ਤੇ ਹੋਰਨਾਂ ਸਿੱਖਾਂ ਦੇ ਨਾਮ ਨੂੰ ਕੌਮਾਂਤਰੀ ਪੱਧਰ ਤੇ ਪ੍ਰਚਾਰ ਕੇ ਇਹਨਾਂ ਬੇਈਮਾਨ ਹੁਕਮਰਾਨ, ਜਿਨ੍ਹਾਂ ਨੇ 1947 ਦੀ ਵੰਡ ਤੋਂ ਪਹਿਲਾਂ ਸਿੱਖ ਕੌਮ ਨੂੰ ਉੱਤਰੀ ਭਾਰਤ ਵਿੱਚ ਇੱਕ ਆਜ਼ਾਦ ਖਿੱਤਾ ਦੇਣ ਦਾ ਵਾਅਦਾ ਕੀਤਾ ਸੀ, ਉਹ ਸਿੱਖਾਂ ਨੂੰ ਆਜ਼ਾਦੀ ਪ੍ਰਦਾਨ ਕਰਨ ਦੀ ਬਜਾਏ ਗੈਰ ਵਿਧਾਨਕ ਤੇ ਗੈਰ ਸੰਵਿਧਾਨਕ ਢੰਗਾਂ ਨਾਲ ਜ਼ਬਰ ਜ਼ੁਲਮ ਕਰਦੇ ਆ ਰਹੇ ਹਨ। ਇਸੇ ਸੋਚ ਅਧੀਨ 1.5 ਲੱਖ ਸਿੱਖਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਉਣ ਦੇ ਤੱਥਾਂ ਨੂੰ ਉਜਾਗਰ ਕਰਨ ਵਾਲੇ ਸਰਦਾਰ ਜਸਵੰਤ ਸਿੰਘ ਖਾਲੜਾ ਨੂੰ ਵੀ ਤਸ਼ੱਦਦ ਕਰਕੇ ਸ਼ਹੀਦ ਕੀਤਾ ਗਿਆ। ਕਸ਼ਮੀਰ ਵਿੱਚ ਕਸ਼ਮੀਰੀਆਂ, ਅਸਾਮੀਆਂ, ਤਾਮਿਲਾਂ, ਮਨੀਪੁਰ ਦੇ ਨਿਵਾਸੀਆਂ, ਮਾਓਵਾਦੀਆਂ, ਗੋਰਖਿਆਂ ਦੇ ਕਤਲ ਵੀ ਇਸੇ ਮੰਦਭਾਵਨਾ ਭਰੀ ਸੋਚ ਅਧੀਨ ਕੀਤੇ ਗਏ। ਕੌਮਾਂਤਰੀ ਮਨੁੱਖੀ ਅਧਿਕਾਰਾਂ ਦੀ ਰਿਪੋਰਟ ਵਿੱਚ ਇੰਡੀਆ ਦਾ ਨਾਮ ਕਾਲੇ ਅੱਖਰਾਂ ਵਿੱਚ ਦਰਜ ਵੀ ਇਸੇ ਕਰਕੇ ਹੋਇਆ ਹੈ। ਇਸ ਲਈ ਜਦੋਂ ਵੀ ਮੋਦੀ ਅਮਰੀਕਾ ਦੌਰੇ ਤੇ ਆਉਣ ਤਾਂ ਮਿਸਟਰ ਡੋਨਲਡ ਟਰੰਪ ਨੂੰ ਚਾਹੀਦਾ ਹੈ ਕਿ ਉਪਰੋਕਤ ਤੱਥਾਂ ਨੂੰ ਮੁੱਖ ਰੱਖ ਕੇ ਸਿੱਖ ਕੌਮ ਤੇ ਘੱਟ ਗਿਣਤੀ ਕੌਮਾਂ ਦੇ ਕਾਤਲ ਮੋਦੀ ਹਕੂਮਤ ਵਿਰੁੱਧ ਕੌਮਾਂਤਰੀ ਨਿਯਮਾਂ ਕਾਨੂੰਨਾਂ ਅਧੀਨ ਦ੍ਰਿੜਤਾ ਨਾਲ ਸਟੈਂਡ ਲੈ ਕੇ ਕੌਮਾਂਤਰੀ ਕਾਨੂੰਨਾਂ ਅਧੀਨ ਕੌਮਾਂਤਰੀ ਅਦਾਲਤਾਂ ਵਿੱਚ ਸਜ਼ਾਵਾਂ ਦਿਵਾਉਣ ਦੀ ਜ਼ਿੰਮੇਵਾਰੀ ਨੂੰ ਪੂਰਨ ਕਰਨ। ਤਰਨਤਾਰਨ ਦੇ ਪਿੰਡ ਸਭਰਾ ਵਿਖੇ ਨਿਤ ਦਿਨ ਹੋ ਰਹੀਆਂ ਚੋਰੀਆਂ ਤੋਂ ਪਰੇਸ਼ਾਨ ਹੋ ਕੇ ਲੋਕਾਂ ਨੇ ਆਵਾਜ਼ ਬੁਲੰਦ ਕੀਤੀ ਹੈ ਤੇ ਪੁਲਿਸ ਨੂੰ 8 ਦਿਨ ਦਾ ਅਲਟੀਮੇਟਮ ਵੀ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਦੇ ਦੁਕਾਨਦਾਰਾਂ ਨੂੰ ਲੁੱਟਿਆ ਜਾ ਰਿਹਾ ਤੇ ਕਰੀਬ 2 ਮਹੀਨੇ ਪਹਿਲਾਂ ਪਿੰਡ ਸਭਰਾ ਦੇ ਮੈਡੀਕਲ ਸਟੋਰ ਤੇ ਬੈਠੇ ਮੈਡੀਕਲ ਮਾਲਕ ਸਤਨਾਮ ਸਿੰਘ ਤੇ ਕੁਝ ਵਿਅਕਤੀਆਂ ਨੇ ਕਾਤਲਾਨਾ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੋਹਣ ਸਿੰਘ ਸਭਰਾ ਬਲਾਕ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਤੁਰੰਤ ਪੁਲਿਸ ਪ੍ਰਸ਼ਾਸਨ ਨੂੰ ਮਿਲ ਕੇ ਹਮਲਾਵਰਾਂ ਨੂੰ ਫੜਨ ਦੀ ਬੇਨਤੀ ਕੀਤੀ ਗਈ ਸੀ, ਪਰ ਹੁਣ ਕਰੀਬ 2 ਮਹੀਨੇ ਬੀਤ ਜਾਣ ਤੇ ਵੀ ਸਤਨਾਮ ਸਿੰਘ ਤੇ ਹਮਲਾ ਕਰਨ ਵਾਲੇ ਵਿਅਕਤੀਆਂ ਨੂੰ ਫੜਿਆ ਨਹੀਂ ਗਿਆ। ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਿੰਡ ਸਭਰਾ ਵਿੱਚ ਪੁਲਿਸ ਚੌਂਕੀ ਹੋਣ ਦੇ ਬਾਵਜੂਦ ਨਿਤ ਦਿਨ ਲੁੱਟਾਂ ਖੋਹਾਂ, ਚੋਰੀਆਂ, ਰਾਹਗੀਰਾਂ ਨੂੰ ਲੁੱਟਿਆ ਜਾ ਰਿਹਾ ਹੈ ਤੇ ਨਸ਼ੇ ਦਾ ਕਾਰੋਬਾਰ ਸ਼ਰੇਆਮ ਹੋ ਰਿਹਾ ਹੈ।
ਪਰ ਪੁਲਿਸ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ। ਉਹਨਾਂ ਕਿਹਾ ਕਿ ਸਮੂਹ ਪਿੰਡ ਵਾਸੀਆਂ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ 8 ਦਿਨ ਦਾ ਅਲਟੀਮੇਟਮ ਦਿੱਤਾ ਗਿਆ ਹੈ। ਜੇਕਰ 8 ਦਿਨਾਂ ਵਿੱਚ ਇਹਨਾਂ ਗੁੰਡਾ ਅਨਸਰਾਂ ਅਤੇ ਚੋਰਾਂ ਲੁਟੇਰਿਆਂ ਨੂੰ ਫੜ ਕੇ ਜੇਲ੍ਹ ਵਿੱਚ ਨਾ ਭੇਜਿਆ ਗਿਆ ਤਾਂ ਮਜਬੂਰਨ ਹਾਈਵੇ ਜਾਮ ਕਰਾਂਗੇ। ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਬੁੱਢਾ ਜਥੇਬੰਦੀ ਦੇ ਆਗੂ ਸਤਨਾਮ ਸਿੰਘ ਸੋਨੂ ਜੋਤਕਾ ਨੇ ਕਿਹਾ ਕਿ ਜੇਕਰ ਪੁਲਿਸ ਨੇ ਪਿੰਡ ਵਾਸੀਆਂ ਵੱਲੋਂ ਦਿੱਤੇ ਗਏ ਅਲਟੀਮੇਟਮ ਦੌਰਾਨ ਚੋਰਾਂ ਲੁਟੇਰਿਆਂ ਤੇ ਸਤਨਾਮ ਸਿੰਘ ਤੇ ਹਮਲਾ ਕਰਨ ਵਾਲੇ ਵਿਅਕਤੀਆਂ ਨੂੰ ਨਾ ਫੜਿਆ ਤਾਂ ਪਿੰਡ ਵਾਸੀਆਂ ਵੱਲੋਂ ਉਲੀਕੇ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ। ਇਸ ਮੌਕੇ ਵੱਡੀ ਗਿਣਤੀ ਵਿੱਚ ਕਿਸਾਨਾਂ, ਮਜ਼ਦੂਰਾਂ ਤੇ ਦੁਕਾਨਦਾਰਾਂ ਨੇ ਹਾਜ਼ਰੀ ਭਰੀ ਅਤੇ ਪਿੰਡ ਸਭਰਾ ਦੇ ਸਮੂਹ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਕਰਕੇ ਰੋਸ ਜਤਾਇਆ। ਪੁਲਿਸ ਚੌਂਕੀ ਸਭਰਾ ਦੇ ਬਾਹਰ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ ਗਈ। ਥਾਣੇ ਆਉਣ ਦਾ ਕਾਰਨ ਇਹ ਵੀ ਸਾਰੀਆਂ ਜਥੇਬੰਦੀਆਂ, ਸਾਰੀਆਂ ਧਾਰਮਿਕ ਸੰਸਥਾਵਾਂ, ਸਾਡੀਆਂ ਸਾਰੀਆਂ ਸਿਆਸੀ ਪਾਰਟੀਆਂ ਇਕੱਠੀਆਂ ਹੋਈਆਂ ਵਾ, ਕਿਉਂਕਿ ਅਸਲ ਦੇ ਵਿੱਚ ਗੈਂਗਸਟਰਾਂ ਦੇ ਵਾਰ ਜਿਹੜੇ ਵੱਧ ਹੋ ਰਹੇ ਆ। ਆਹ ਬੇਟਾ ਸਤਨਾਮ ਸਿੰਘ ਆ, ਸਾਡੇ ਵੱਡੇ ਭਾਈ ਬਲਦੇਵ ਸਿੰਘ ਦਾ ਬੇਟਾ ਮੈਡੀਕਲ ਸਟੋਰ ਚਲਾਉਂਦਾ ਵਾ, ਰਾਤ ਬਰਾਤੇ ਲੋਕਾਂ ਦੀ ਬਾਂਹ ਫੜਦਾ ਹੈ, ਮੈਡੀਕਲ ਸੇਵਾਵਾਂ ਦੇ ਰਿਹਾ ਵਾ, ਕਿਉਂਕਿ ਸਾਡਾ ਜਿਹੜਾ ਹਸਪਤਾਲ ਸੀਗਾ ਉਹ ਇਸ ਟਾਈਮ ਤੇ ਕਲੀਨਿਕ ਬਣ ਚੁੱਕਾ ਵਾ, ਜਿਹੜਾ ਕਿ ਉਦੋਂ ਘੱਟ ਤੋਂ ਘੱਟ 100 ਬੰਦੇ ਨੂੰ ਜਿਹੜੀ ਆ ਇੱਥੇ ਰਾਹਤ ਦਿੰਦਾ ਹੈ ਮੈਡੀਕਲੀ। ਪਰ ਅੱਜ ਸਾਡੇ ਇਹਨਾਂ ਡਾਕਟਰਾਂ ਦੇ ਸਿਰ ਤੇ ਹੀ ਸਾਡਾ 30,000 ਦੀ ਆਬਾਦੀ ਵਾਲਾ ਪਿੰਡ ਸਭਰਾ ਵਾ। ਇਹਦੇ ਤੇ 2 ਮਹੀਨੇ ਪਹਿਲਾਂ ਕਾਤਲਾਨਾ ਹਮਲਾ ਕਰਦਿਆਂ ਆ ਇਹਦੀ ਬਾਂਹ ਕੱਟੀ ਗਈ, ਕਿਸੇ ਤਰੀਕੇ ਨਾਲ ਇਹਦੀ ਵਧੀ ਸੀ ਜਾਂ ਬਚ ਗਿਆ, ਔਰ 2 ਮਹੀਨੇ ਹੋ ਗਏ ਆ। ਪਤਾ ਵਾ ਸਾਰਾ ਸਰਕਾਰ ਨੂੰ, ਪਤਾ ਵਾ ਪੁਲਿਸ ਪ੍ਰਸ਼ਾਸਨ ਨੂੰ, ਪਰ ਕਾਤਲਾਨਾ ਹਮਲਾ ਕਰਨ ਵਾਲਾ ਅਜੇ ਤੱਕ ਫੜਿਆ ਨਹੀਂ ਜਾ ਰਿਹਾ। ਇਸੇ ਤਰ੍ਹਾਂ ਰੋਜ਼ ਦਿਨ ਦਿਹਾੜੇ ਲੁੱਟਾਂ ਖੋਹਾਂ ਹੁੰਦੀਆਂ ਵਾ, ਰਾਹ ਦੇ ਵਿੱਚ ਜਾਂਦੀ ਕੋਈ ਧੀ ਭੈਣ, ਕੋਈ ਮੋਟਰਸਾਈਕਲ ਵਾਲਾ, ਕੋਈ ਸੁਰੱਖਿਅਤ ਨਹੀਂ। ਬੰਬੀ ਤੇ ਗੇੜਾ ਮਾਰਨ ਜਿਹੜਾ ਜਾਂਦਾ ਵਾ ਉਹਨੂੰ ਇਹ ਨਹੀਂ ਪਤਾ ਮੈਂ ਸਬੂਤਾ ਵਾਪਸ ਆ ਜਾਊਂਗਾ, ਪਤਾ ਨਹੀਂ ਕਿੱਥੇ ਅਗਲਾ ਮੋਟਰਸਾਈਕਲ ਖੋਲ ਲਾਂਗੇ, ਕਿੱਥੇ ਦਾਤਰ ਮਾਰ ਦੇਣਾ ਵਾ। ਦੁਕਾਨਦਾਰ ਕੋਈ ਸੁਰੱਖਿਅਤ ਨਹੀਂ। ਅੱਜ ਇਹ ਸਾਰੇ ਭਾਈਚਾਰੇ ਇਕੱਠੇ ਹੋਏ ਆ, ਇੱਥੇ ਇੱਕ ਚੇਤਾਵਨੀ ਲੈਟਰ ਦੇਣ ਆਏ ਸਾਂ, ਪਰ ਇੱਥੋਂ ਦਾ ਪ੍ਰਸ਼ਾਸਨ, ਇੱਥੋਂ ਦਾ SHO ਨਹੀਂ ਮਿਲਿਆ। ਹਾਲਾਂਕਿ ਕਈਆਂ ਦਿਨਾਂ ਦਾ ਸਾਡੇ ਸਤਿਕਾਰਯੋਗ ਆਗੂਆਂ ਨੇ ਐਲਾਨ ਕੀਤਾ ਸੀ ਵੀ ਅਸੀਂ ਭਾਈ ਇਹ ਮੰਗ ਪੱਤਰ ਦੇਣੇ ਆ, ਚੇਤਾਵਨੀ ਲੈਟਰ ਦੇਣੇ ਆ, ਪਰ ਇਹਦੇ ਤੇ ਉਹ ਨਹੀਂ ਮਿਲਿਆ। ਸਾਡੀ ਇਹ ਆ ਵੀ ਇਹ ਜਿੰਨੇ ਦਿਨ ਮਰਜ਼ੀ ਇੱਥੋਂ ਲੇਟ ਗੈਰ ਹਾਜ਼ਰ ਹੋ ਜਾਣ, ਅਸੀਂ ਅੱਜ ਇੱਥੇ ਤੁਹਾਡੇ ਮਾਧਿਅਮ ਰਾਹੀਂ 1 ਹਫ਼ਤੇ ਦਾ ਟਾਈਮ ਸੰਗਤ ਨੇ ਸਹਿਮਤੀ ਦਿੱਤੀ ਆ, 1 ਹਫ਼ਤੇ ਦਾ ਟਾਈਮ ਦਿਆਂਗੇ। ਉਦੋਂ ਬਾਅਦ ਪੂਰਾ ਨਗਰ ਸਭਰਾ ਇਕੱਠਾ ਕਰਾਂਗੇ। 1 ਹਫ਼ਤੇ ਤੋਂ ਬਾਅਦ ਜਿਹੜੇ ਮਸਲਿਆਂ ਤੇ ਇਹਨਾਂ ਨੂੰ ਕੋਲੇ ਦਰਖਾਸਤਾਂ ਆਈਆਂ ਵਾ, ਜੇ ਉਹਨਾਂ ਦਾ ਹੱਲ ਨਾ ਨਿਕਲਿਆ ਤਦ ਵੀ ਮੀਟਿੰਗ ਕਰਕੇ ਅਗਲਾ ਐਲਾਨ ਕਰਾਂਗੇ। ਜੇ ਹੱਲ ਨਿਕਲ ਗਿਆ ਤੇ ਮੀਟਿੰਗ ਤਦ ਵੀ ਕਰਾਂਗੇ, ਕਿਉਂਕਿ ਸਾਡੀ ਆਵਾਜ਼ ਵਾ ਪੂਰੇ ਪੰਜਾਬ ਨੂੰ ਵੀ ਆਪਣੇ ਪਿੰਡ ਦੇ ਵਿੱਚ, ਆਪਣੇ ਕਸਬੇ ਦੇ ਵਿੱਚ, ਆਪਣੇ ਸ਼ਹਿਰ ਦੇ ਵਿੱਚ ਆਪਣੇ ਆਪ ਨੂੰ ਪਰਿਵਾਰਾਂ ਸਮੇਤ ਸੰਗਠਿਤ ਕਰ ਲਓ। ਜੇ ਆਉਣ ਵਾਲੇ ਸਮੇਂ ਦੇ ਵਿੱਚ ਬਚਾਅ ਕਰਨਾ ਜੇ ਤੇ ਤੁਹਾਡਾ ਚੌਂਕੀਆਂ, ਥਾਣਿਆਂ ਨੇ, ਕਿਸੇ ਸਰਕਾਰ ਨੇ ਕਿਸੇ ਰੰਗ ਦੀ ਆ ਜੇ, ਕੋਈ ਭਲਾ ਨਹੀਂ ਨਾ ਕੀਤਾ ਤੇ ਨਾ ਕਰਨਾ ਜੇ। ਸਿਰਫ ਤੇ ਸਿਰਫ ਉਹ ਕਾਰਪੋਰੇਟਰਾਂ ਨੂੰ ਪਾਲਣ ਦਾ ਕੰਮ ਕਰਦੇ ਆ ਤੇ ਗੈਂਗਸਟਰਾਂ ਨੂੰ ਉਹ ਆਪ ਪਾਲ ਰਹੇ ਆ। ਸਾਡੇ ਨੌਜਵਾਨਾਂ ਨੂੰ ਗੈਂਗਸਟਰਾਂ ਦੇ ਰੂਪ ਦੇ ਵਿੱਚ ਤਬਦੀਲ ਕਰਨਾ ਔਰ ਨਸ਼ੇੜੀਆਂ ਦੇ ਰੂਪ ਦੇ ਵਿੱਚ ਤਬਦੀਲ ਕਰਨਾ ਉਹਨਾਂ ਦਾ ਮੁੱਢ ਕਦੀਮ ਤੋਂ ਇਹ ਰਿਹਾ ਵਾ, ਔਰ ਉਸੇ ਹੀ ਕੈਟਾਗਰੀ ਦੇ ਵਿੱਚ ਸਾਰੇ ਕੰਮ ਕਰ ਰਹੇ ਆ। ਸੋ ਸਾਡੇ ਨਾਅਰੇ ਵੀ ਆ ਸਰਕਾਰਾਂ ਤੋਂ ਨਾ ਝਾਕ ਕਰੋ, ਆਪਣੀ ਰਾਖੀ ਆਪ ਕਰੋ, ਆਪਣੀ ਰਾਖੀ ਦੀ ਕਰੋ ਤਿਆਰੀ, ਇਕੱਠੇ ਹੋ ਕੇ ਜਨਤਾ ਸਾਰੀ। ਤੇ ਸਾਡੇ ਗੁਰੂ ਸਾਹਿਬ ਦਾ ਵੀ ਬਹੁਤ ਅੰਤਰਰਾਸ਼ਟਰੀ ਨਾਅਰਾ ਵਾ, ਉਹਨਾਂ ਦਾ ਵੀ ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ। ਸੋ ਜੇ ਆਪ ਦਾ ਕਾਜ ਸਵਾਰਨਾ ਵਾ ਤੇ ਅੱਜ ਸਾਰਿਆਂ ਨੂੰ ਤੁਹਾਡੇ ਮਾਧਿਅਮ ਰਾਹੀਂ ਅਪੀਲ ਵਾ ਵੀ ਆਓ ਇਕੱਠੇ ਹੋਈਏ, ਏਕੇ ਤੇ ਸੰਘਰਸ਼ ਦੇ ਬਲਬੂਤੇ ਉੱਤੇ ਭਾਈਚਾਰੇ ਦੀ ਸਾਂਝ ਨੂੰ ਕਾਇਮ ਰੱਖਦੇ ਆ, ਹਰ ਹਾਲ ਦੇ ਵਿੱਚ ਜਿੱਤ ਪ੍ਰਾਪਤ ਕਰਾਂਗੇ ਤੇ ਅਸੀਂ ਆਪਣੇ ਪੀੜਤ ਪਰਿਵਾਰਾਂ ਨੂੰ ਜਿਹੜੇ ਆ ਉਹ ਨਿਆਂ। ਬਹੁਤ ਜ਼ਿਆਦਾ ਧੱਕਾ ਹੋਇਆ ਵਾ, ਖਾਸ ਕਰਕੇ ਬਲਦੇਵ ਸਿੰਘ ਦੇ ਪਰਿਵਾਰ ਦੇ ਨਾਲ। ਤੇ 2 ਵਾਰ SSP ਨੂੰ ਮਿਲੇ ਆ ਜੀ, ਉਹਨਾਂ ਮਨਿਆਸ ਦੀ ਡਿਊਟੀ ਦੇ ਅੱਜ ਜੇ ਰਜਿੰਦਰ ਸਿੰਘ ਮਨਿਆਸ ਸਾਡੀ SP ਜਿਹੜਾ ਉਹ CA ਸ਼ਤਾਬ ਦਾ, ਉਹ ਡੰਪ ਵੀ ਚੁੱਕ ਕੇ ਲੈ ਗਿਆ ਜੀ। ਅਸੀਂ 2 ਵਾਰਾਂ 3 ਵਾਰਾਂ ਮਿਲੇ ਆ ਜੀ। ਬਸ ਇੱਕੋ ਗੱਲ ਸਾਨੂੰ ਬਣਾਇਆ ਜਾਂ ਲੱਕੜ ਦਾ ਮੁੰਡਾ ਜਿਹੜਾ ਦਿੱਤਾ ਜਾਂਦਾ ਜੀ, ਐ ਚੰਗੀ ਤਰ੍ਹਾਂ ਰੋਗ ਰੰਗ ਕਰਕੇ ਵੀ ਸਾਡੇ ਕੋਲ ਤੇ ਮੁਲਾਜ਼ਮੀ ਬੜੇ ਘੱਟ ਆ। SHO ਇਹਨੂੰ ਇੱਥੇ ਮਿਲੇ ਆ ਜੀ, ਇਹਨੇ ਆਪਣੇ ਮੂੰਹ ਦੇ ਨਾਲ ਗੱਲ ਆਖੀ ਵੀ ਮੈਂ ਤੇ ਪਰੇਸ਼ਾਨ ਸੁੱਖਿਆ, ਗੁਰੂ ਮਹਾਰਾਜ ਮੈਨੂੰ ਸਸਪੈਂਡ ਹੀ ਕਰ ਦੇਣ ਤੇ ਮੈਂ ਲੈਣ ਹਾਜ਼ਰ ਹੋ ਜਾ, ਮੇਰੇ ਤੋਂ ਤੇ ਕੰਮ ਹੀ ਨਹੀਂ ਹੁੰਦੇ, ਬਹੁਤ ਜ਼ਿਆਦਾ ਕੰਮ ਬੰਦੇ ਨਹੀਂ। ਹੁਣ ਮੈਂ ਇਹਨਾਂ ਪਿੰਡ ਵਾਲਿਆਂ ਨੂੰ ਬੇਨਤੀ ਕਰਦਾ ਵੀ ਚਲੋ ਸਾਡੇ ਧੀਆਂ ਪੁੱਤ ਆ, ਉਹਨਾਂ ਨੂੰ ਸਮਝਾਵਾਂਗੇ ਵੀ ਨਸ਼ਾ ਛਡਾਊ ਕੇਂਦਰ 'ਚ ਵੀ ਖੜਾਂਗੇ, ਤੇ ਪਰ ਆ ਜੋ ਕਿਸ ਤਰ੍ਹਾਂ ਬਾਹਾਂ ਵੱਢ ਦੇਣੀਆਂ ਇਹ ਸਾਡੇ ਬੱਚਿਆਂ ਦਾ ਕੰਮ ਨਹੀਂ ਗਾ, ਇਹ ਤੇ ਕਿਸੇ ਨੇ ਬਾਹਰੋਂ ਕਰਾਇਆ ਗਿਆ, ਇਹਦੇ ਪਿੱਛੇ ਵੱਡਾ ਤਕੜਾ ਹੱਥ ਨਿਕਲਣਾ ਵਾ। ਇਹਨੂੰ ਮਾਰਨ ਦੀ ਨੀਤੀ ਨਾਲ ਆਏ ਆ, 2 ਮਹੀਨੇ ਹੋ ਚੱਲੇ ਆ, ਕੋਈ ਸਾਨੂੰ ਉਹ ਸੁੱਖ ਨਹੀਂ ਲੱਗਦੀ। ਅੱਜ ਮੈਂ ਪਿੰਡ ਵਾਲਿਆਂ ਸਾਰਿਆਂ ਨਗਰ ਨਿਵਾਸੀਆਂ ਦਾ ਬਹੁਤ ਜਥੇਬੰਦੀਆਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਜੀ, ਜਿਨ੍ਹਾਂ ਨੇ ਸੰਯੋਗ ਦਿੱਤਾ ਇਸ ਪਰਿਵਾਰ ਦੇ ਨਾਲ। ਤੇ ਅਸੀਂ ਗਾਂ ਜਿਸ ਤਰ੍ਹਾਂ ਸਰਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਵੀ 8 ਦਿਨ ਦੀ ਚੇਤਾਵਨੀ ਦੇ ਕੇ ਜਾਂਦੇ ਆ, SHO ਸਾਹਿਬ ਵੀ ਆ ਗਏ ਆ, ਉਹਨਾਂ ਤੋਂ ਵੀ ਆਪਾਂ ਪੁੱਛਦੇ ਆ ਉਹ ਆਪਾਂ ਨੂੰ ਕੀ ਜਵਾਬ ਦਿੰਦੇ ਆ। ਤੇ ਜੇ ਤੇ 8 ਦਿਨਾਂ ਦੇ ਵਿੱਚ ਇਹਨਾਂ ਹੱਲ ਕਰ ਦਿੱਤਾ, ਸਵੇਰੇ ਵੀ ਕੱਲ ਇਹਨਾਂ ਮੈਨੂੰ ਸੱਦਿਆ ਹੁੰਦਾ ਸੀ 8 ਦਿਨਾਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿਆਂਗੇ। ਮੈਂ ਕਿਹਾ ਕੋਈ ਨਹੀਂ, ਇੱਕ ਬੰਦੇ ਤੁਸੀਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦਿਓ, ਠੀਕ ਆ, ਭਾਵੇਂ ਮੈਂ ਇਹਦਾ ਦੁੱਧ ਆ ਨਾ ਉਹ ਫੁੱਟੀਆਂ ਵਾਲਾ ਹੋਵੇ ਕਰ ਦਿਓ,
ਤੇ ਪਰ ਚੀਜ਼ ਇਹ ਆ ਵੀ ਮੈਨੂੰ ਨਹੀਂ ਲੱਗਦਾ ਵੀ ਕਰ ਦੇਣਗੇ ਜਾਪਦਾ ਤਾਂ ਨਹੀਂਗਾ, ਜਦੋਂ ਕਰ ਦੇਣਗੇ ਧੰਨਵਾਦ ਇਹਨਾਂ ਦਾ। ਤੇ ਬਾਕੀ ਚੀਜ਼ ਇਹ ਆ ਵੀ ਬਹੁਤ ਜ਼ਿਆਦਾ ਜਦੋਂ ਅੱਤ ਕਿਸੇ ਚੀਜ਼ ਦਾ, ਜਦੋਂ ਅੱਤ ਦਾ ਤੇ ਤੱਤ ਦਾ ਵਹਿਰ ਹੁੰਦਾ ਆਪਾਂ ਤਾਂ ਹੀ ਪਿੰਡ ਇਕੱਠਾ ਹੋਇਆ ਵਾ। ਸ਼ੁਕਰ ਆ, ਧੰਨਵਾਦ ਆ, ਲੇਟ ਆਏ ਦਰੁਸਤ ਆਏ ਫਿਰ ਵੀ ਸਾਰਾ ਪਿੰਡ ਇਕੱਠਾ ਆ। ਮੈਂ ਇਹਨਾਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਜਿਹੜਾ ਅੱਜ ਪਿੰਡ ਇਕੱਠਾ ਜੁੜਨ ਦੇ ਜੇਕਰ 8 ਦਿਨਾਂ ਤੋਂ ਬਾਅਦ ਵਿੱਚ ਕੋਈ ਵੀ ਮੰਨ ਲਓ ਹੱਲ ਨਹੀਂ ਨਿਕਲਦਾ ਤੇ ਕੀ ਐਕਸ਼ਨ ਲਿਆ ਜਾਊਗਾ ਪਿੰਡ ਵੱਲੋਂ? ਜਾਂ ਵੇਖੋ ਜੀ, ਤੁਹਾਨੂੰ ਦੱਸ ਹੀ ਦਿੱਤਾ ਪ੍ਰਧਾਨ ਜੀ ਨੇ ਵੀ 8 ਦਿਨਾਂ ਬਾਅਦ ਅਸੀਂ ਖੁੱਲੀ ਮੀਟਿੰਗ ਰੱਖਾਂਗੇ, ਸਾਰੇ ਪਿੰਡ ਨੂੰ ਸੱਦਾ ਦੇਵਾਂਗੇ। ਉਹ ਮੀਟਿੰਗ ਦੇ ਵਿੱਚ ਵਿਚਾਰਾਂਗੇ, ਬਹੁਤਾ ਲੰਮਾ ਨਹੀਂ ਖੜਾਂਗੇ। 8 ਦਿਨਾਂ ਬਾਅਦ ਥੋੜੇ ਦਿਨਾਂ ਚੰਦ ਦਿਨਾਂ ਵਿੱਚ ਹੀ ਜਾਂ ਚੌਂਕੀ ਦਾ ਘਰਾਓ ਜਾਂ ਕੋਈ ਵੱਡੇ ਹਾਈਵੇ ਦਾ ਘਰਾਓ ਕਰਕੇ ਫਿਰ ਇਹਦਾ ਰਿਜ਼ਲਟ ਕੱਢ ਕੇ ਉਠਾਂਗੇ। ਜੇ ਸਾਡੇ ਨਾਲ ਪਿੰਡ ਸੰਯੋਗ ਦੇਊ ਤੇ ਭਲਾ ਹੱਲ ਕਿਉਂ ਨਾ ਨਿਕਲੂ ਯਾਰ। ਹੱਲ ਤੇ ਅੱਜ ਹੀ ਨਿਕਲੂਗਾ ਜੋ ਤੁਸੀਂ ਇਕੱਠੇ ਹੋ ਕੇ ਵਿਖਾਤਾ ਵੀ ਅਸੀਂ ਪਿੰਡ ਇਕੱਠੇ ਆ। ਬਸ ਇੱਕੋ ਹੀ ਗੱਲ ਆ ਵੀ ਅਸੀਂ 2 ਇੱਧਰ ਹੁੰਨੇ, 4 ਇੱਧਰ ਹੁੰਨੇ, 2 ਇੱਧਰ ਹੁੰਨੇ, 4 ਇੱਧਰ ਹੁੰਨੇ। ਅਸੀਂ ਬੂਟਾਂ ਲਈ ਧਿਆਨ ਜ਼ਿਆਦਾ ਰੱਖਦੇ ਵੀ ਸਾਨੂੰ ਵੋਟਾਂ ਮਿਲ ਜਾਣ ਭਾਵੇਂ ਟੂਰਾਂ ਦੀਆਂ ਬਣ ਜਾਣ। ਸਾਨੂੰ ਬਿਮਾਰੀ ਤੇ ਆ ਪੈਂਦੀ ਆ, ਜੇ ਤੁਸੀਂ ਉੱਪਰ ਉੱਠ ਕੇ ਨਾ ਤੁਸੀਂ ਸਿਆਸਤ ਤੋਂ ਤੇ ਹੱਲ ਤੇ ਯਾਰ ਚੋਰੀਆਂ ਹੁਣ ਵੜ ਜਾਣੀਆਂ, ਡਾਕੇ ਵੱਜਣ ਵੜ ਜਾਣੇ ਆ। ਸੰਤ ਅਦਰ ਸਿੰਘ ਜੀ ਮਸਤੋਆਣਾ ਸਾਹਿਬ ਸੰਗਰੂਰ ਵਾਲਿਆਂ ਦੀ 98ਵੀਂ ਬਰਸੀ ਨੂੰ ਸਮਰਪਿਤ ਕਰਵਾਏ ਜਾਂਦੇ ਜੋੜ ਮੇਲੇ ਦਾ ਮਾਹੌਲ ਇਸ ਸਾਲ ਬਿਲਕੁਲ ਗੁਰਮਤਿ ਅਨੁਸਾਰੀ ਰਿਹਾ। ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਸਿਰਫ ਗੁਰਮਤਿ ਸਾਹਿਤ, ਕਕਾਰਾਂ ਦੀਆਂ ਦੁਕਾਨਾਂ ਅਤੇ ਦਸਤਾਰ ਸਿਖਲਾਈ ਕੈਂਪ, ਖੂਨਦਾਨ ਕੈਂਪ, ਖੇਤੀਬਾੜੀ ਨਾਲ ਸੰਬੰਧਿਤ ਪ੍ਰਦਰਸ਼ਨੀਆਂ ਹੀ ਲਗਾਈਆਂ ਗਈਆਂ। ਇਸ ਮੌਕੇ ਖਿਡੌਣਿਆਂ ਆਦਿ ਦੁਕਾਨਾਂ ਗੁਰਦੁਆਰਾ ਸਾਹਿਬ ਦੀ ਹਦੂਦ ਤੋਂ ਬਾਹਰ ਸਨ। ਹਰ ਸਾਲ ਦੀ ਤਰ੍ਹਾਂ ਵੱਡੇ ਇਕੱਠ ਦੇ ਮੱਦੇਨਜ਼ਰ ਵੱਖ-ਵੱਖ ਪਿੰਡਾਂ ਵੱਲੋਂ ਲਗਾਏ ਜਾਂਦੇ ਲੰਗਰਾਂ ਵਿੱਚ ਸਪੀਕਰ, ਨੌਜਵਾਨਾਂ ਵੱਲੋਂ ਟਰੈਕਟਰਾਂ ਤੇ ਡੈਕ ਅਤੇ ਨਾ ਹੀ ਝੂਲੇ ਲਗਾਏ ਗਏ। ਸਕੱਤਰ ਅਕਾਲ ਕਾਲਜ ਕੌਂਸਲ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਲੱਗਦੀਆਂ ਦੁਕਾਨਾਂ ਤੋਂ ਗੁਰਦੁਆਰਾ ਸਾਹਿਬ ਨੂੰ ਸਿਰਫ 3 ਦਿਨਾਂ ਵਿੱਚ 23 ਲੱਖ ਰੁਪਏ ਦੀ ਆਮਦਨ ਹੁੰਦੀ ਸੀ, ਪਰ ਪੰਥਕ ਰਵਾਇਤਾਂ ਅਤੇ ਮਰਿਆਦਾ ਸਭ ਤੋਂ ਉੱਪਰ ਹੈ। ਪੈਸੇ ਲਈ ਸਿਧਾਂਤ ਨਹੀਂ ਛੱਡੇ ਜਾ ਸਕਦੇ। ਉਹਨਾਂ ਕਿਹਾ ਕਿ ਜਦੋਂ ਪਾਰਦਰਸ਼ਤਾ ਨਾਲ ਸੇਵਾਵਾਂ ਨਿਭਾਉਂਦੇ ਹਾਂ ਤਾਂ ਗੁਰੂ ਅਤੇ ਗੁਰੂ ਦੀ ਸੰਗਤ ਕਦੇ ਕੋਈ ਤੋੜ ਨਹੀਂ ਹੋਣ ਦਿੰਦੀ। ਸੰਗਤਾਂ ਦੇ ਸਹਿਯੋਗ ਨਾਲ ਪੂਰਨ ਤੌਰ ਤੇ ਸ਼ੋਰ ਸ਼ਰਾਬੇ ਤੋਂ ਬਚਾ ਰਿਹਾ, ਜਿਹੜਾ ਸੁਰਤ ਨੂੰ ਸ਼ਬਦ ਨਾਲ ਜੋੜਨ ਦਾ ਅੜਿੱਕਾ ਬਣਦਾ ਹੈ। ਜੋੜ ਮੇਲ ਦਾ ਮਾਹੌਲ ਗੁਰਮਤਿ ਅਨੁਸਾਰ ਹੋਣ ਤੇ ਖੁਸ਼ੀ ਜ਼ਾਹਰ ਕਰਦਿਆਂ ਭਾਈ ਹਰਜਿੰਦਰ ਸਿੰਘ ਮਾਝੀ ਨੇ ਕਿਹਾ ਕਿ ਮਸਤੋਆਣਾ ਸਾਹਿਬ ਦੇ ਜੋੜ ਮੇਲ ਦੇ ਮਾਹੌਲ ਵਿੱਚ ਸੁਧਾਰ ਲਿਆਉਣ ਦਾ ਯਤਨ ਕਰ ਰਹੀਆਂ ਸੰਗਤਾਂ ਅਤੇ ਜੋੜ ਮੇਲੇ ਦੇ ਪ੍ਰਬੰਧਕਾਂ ਦਾ ਸਾਨੂੰ ਸਾਥ ਦੇਣਾ ਚਾਹੀਦਾ ਹੈ ਤਾਂ ਜੋ ਸਿੱਖਾਂ ਦੇ ਸਾਰੇ ਇਤਿਹਾਸਕ ਜੋੜ ਮੇਲੇ ਪੰਥਕ ਰਵਾਇਤਾਂ ਅਨੁਸਾਰੀ ਹੋਣ। ਸਮਾਗਮ ਦੌਰਾਨ ਵੱਖ-ਵੱਖ ਰਾਜਸੀ ਪਾਰਟੀਆਂ ਦੇ ਪਹੁੰਚੇ ਨੁਮਾਇੰਦਿਆਂ ਨੇ ਤਕਰੀਬਨ ਮਰਿਆਦਾ ਦੇ ਦਾਇਰੇ ਵਿੱਚ ਰਹਿ ਕੇ ਆਪਣੇ ਵਿਚਾਰ ਸੰਗਤਾਂ ਦੇ ਸਨਮੁਖ ਰੱਖੇ। ਜ਼ਿਕਰਯੋਗ ਹੈ ਕਿ ਸਿੱਖ ਜਥਾ ਮਾਲਵਾ ਵੱਲੋਂ ਸਿੱਖ ਧਾਰਮਿਕ ਤੇ ਇਤਿਹਾਸਕ ਜੋੜ ਮੇਲਾ ਵਿੱਚ ਸਿੱਖੀ ਰੰਗਤ ਦੀ ਥਾਂ ਦੁਨਿਆਵੀ ਰੰਗ ਤਮਾਸ਼ਿਆਂ ਦਾ ਪ੍ਰਭਾਵ ਵਧਣ ਕਰਕੇ ਇਹਨਾਂ ਜੋੜ ਮੇਲਿਆਂ ਦੇ ਮਾਹੌਲ ਵਿੱਚ ਆਏ ਵਿਗਾੜ ਨੂੰ ਦਰੁਸਤ ਕਰਕੇ ਜੋੜ ਮੇਲਿਆਂ ਦਾ ਮਾਹੌਲ ਗੁਰਮਤਿ ਅਨੁਸਾਰ ਕਰਨ ਲਈ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ, ਇਲਾਕੇ ਦੀ ਸੰਗਤ, ਲੰਗਰ ਕਮੇਟੀਆਂ, ਨੌਜਵਾਨ ਕਲੱਬਾਂ, ਸੇਵਾ ਸੁਸਾਇਟੀਆਂ ਦਾ ਪੂਰਨ ਸਹਿਯੋਗ ਨਾਲ ਮਿਸ਼ਨ ਵਿੱਢਿਆ ਹੋਇਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੈਕਸੀਕੋ, ਕੈਨੇਡਾ ਅਤੇ ਚੀਨ ਤੋਂ ਦਰਾਮਦ ਵਸਤਾਂ ਤੇ ਕਰੜੇ ਟੈਕਸ ਲਗਾਉਣ ਸੰਬੰਧੀ ਇੱਕ ਹੁਕਮ ਤੇ ਦਸਤਖਤ ਕੀਤੇ ਹਨ। ਉੱਧਰ ਗੁਆਂਢੀ ਮੁਲਕਾਂ ਕੈਨੇਡਾ ਅਤੇ ਮੈਕਸੀਕੋ ਵੱਲੋਂ ਤੇਜ਼ੀ ਨਾਲ ਮੋੜਵਾਂ ਜਵਾਬ ਦਿੰਦਿਆਂ ਅਮਰੀਕੀ ਵਸਤਾਂ ਤੇ ਟੈਕਸ ਲਗਾਉਣ ਦੇ ਐਲਾਨ ਕੀਤੇ ਗਏ ਹਨ, ਜਿਸ ਨਾਲ ਵਪਾਰਕ ਜੰਗ ਦਾ ਖਦਸ਼ਾ ਵੱਧ ਗਿਆ ਹੈ। ਚੀਨ ਨੇ ਟਰੰਪ ਵੱਲੋਂ ਲਾਏ ਗਏ ਟੈਕਸ ਤੇ ਫੌਰੀ ਕੋਈ ਪ੍ਰਤੀਕਰਮ ਨਹੀਂ ਦਿੱਤਾ ਹੈ। ਟਰੰਪ ਨੇ ਆਰਥਿਕ ਐਮਰਜੈਂਸੀ ਤਹਿਤ ਚੀਨ ਤੋਂ ਹਰ ਤਰ੍ਹਾਂ ਦੇ ਸਮਾਨ ਦੀ ਦਰਾਮਦ ਤੇ 10% ਅਤੇ ਮੈਕਸੀਕੋ ਤੇ ਕੈਨੇਡਾ ਤੋਂ ਹੁੰਦੀ ਦਰਾਮਦ ਤੇ 25% ਟੈਕਸ ਲਗਾਉਣ ਦਾ ਐਲਾਨ ਕੀਤਾ ਹੈ। ਪਰ ਕੈਨੇਡਾ ਤੋਂ ਦਰਾਮਦ ਤੇਲ, ਕੁਦਰਤੀ ਗੈਸ ਅਤੇ ਬਿਜਲੀ ਸਣੇ ਊਰਜਾ ਤੇ 10% ਦੀ ਦਰ ਨਾਲ ਟੈਕਸ ਲਗਾਇਆ ਜਾਵੇਗਾ। ਉਧਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਉਹਨਾਂ ਦਾ ਮੁਲਕ $155 ਅਰਬ ਤੱਕ ਦੀ ਅਮਰੀਕੀ ਦਰਾਮਦ ਤੇ 25% ਟੈਕਸ ਲਗਾਏਗਾ। ਮੈਕਸੀਕੋ ਦੀ ਰਾਸ਼ਟਰਪਤੀ ਨੇ ਵੀ ਜਵਾਬੀ ਕਾਰਵਾਈ ਵਿੱਚ ਟੈਕਸ ਲਗਾਉਣ ਦੀ ਹਦਾਇਤ ਕੀਤੀ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਵਿੱਚ ਕੈਨੇਡਾ, ਮੈਕਸੀਕੋ ਅਤੇ ਚੀਨ ਤੇ ਲਾਏ ਟੈਕਸਾਂ ਨੂੰ ਅਮਰੀਕੀਆਂ ਦੀ ਸੁਰੱਖਿਆ ਲਈ ਜ਼ਰੂਰੀ ਦੱਸਿਆ। ਟਰੰਪ ਨੇ ਤਿੰਨਾਂ ਮੁਲਕਾਂ ਤੇ ਫੈਂਟੇਨਾਈਲ ਦੇ ਗੈਰ ਕਾਨੂੰਨੀ ਨਿਰਮਾਣ ਅਤੇ ਬਰਾਮਦ ਉੱਤੇ ਪਾਬੰਦੀ ਲਾਉਣ ਅਤੇ ਕੈਨੇਡਾ ਤੇ ਮੈਕਸੀਕੋ ਉੱਤੇ ਅਮਰੀਕਾ ਵਿੱਚ ਗੈਰ ਕਾਨੂੰਨੀ ਇਮੀਗ੍ਰੇਸ਼ਨ ਨੂੰ ਰੋਕਣ ਲਈ ਦਬਾਅ ਪਾਇਆ ਹੈ। ਟਰੰਪ ਨੇ ਆਪਣੀ ਚੋਣ ਪ੍ਰਚਾਰ ਮੁਹਿੰਮ ਦੌਰਾਨ ਇਹਨਾਂ ਮੁਲਕਾਂ ਤੇ ਟੈਕਸ ਲਗਾਉਣ ਦੀ ਗੱਲ ਆਖੀ ਸੀ ਅਤੇ ਇਸ ਦਿਸ਼ਾ ਵੱਲ ਕਦਮ ਉਠਾਉਂਦਿਆਂ ਉਹਨਾਂ ਆਪਣਾ ਇਹ ਵਾਅਦਾ ਪੂਰਾ ਕਰ ਦਿੱਤਾ ਹੈ। ਹਾਲਾਂਕਿ ਇਸ ਨਾਲ ਆਲਮੀ ਅਰਥਚਾਰੇ ਵਿੱਚ ਹਿਲਜੁਲ ਹੋਣ ਦਾ ਖਦਸ਼ਾ ਹੈ। ਟੈਕਸ ਲਗਾਉਣ ਨਾਲ ਮਹਿੰਗਾਈ ਵਧਣ ਦਾ ਵੀ ਖਦਸ਼ਾ ਹੈ। ਦੇਸ਼ ਦੇ ਬਜਟ ਤੇ ਪੰਜਾਬ ਦੇ ਕਿਸਾਨ ਨਾਖੁਸ਼ ਨਜ਼ਰ ਆ ਰਹੇ ਹਨ। ਕਿਸਾਨਾਂ ਵੱਲੋਂ ਕਿਸਾਨ ਕ੍ਰੈਡਿਟ ਕਾਰਡ ਤੇ 3 ਲੱਖ ਦੀ ਲਿਮਿਟ 5 ਲੱਖ ਕਰਨ ਤੇ ਵੀ ਸਵਾਲ ਚੁੱਕੇ ਗਏ ਹਨ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਹੱਥ ਇਸ ਵਾਰ ਵੀ ਖਾਲੀ ਹਨ। ਬਾਹਰਲੇ ਸੂਬਿਆਂ ਲਈ ਹੀ ਬਜਟ ਤੇ ਮੂੰਹ ਖੋਲ੍ਹੇ ਗਏ ਹਨ, ਪਰ ਪੰਜਾਬ ਦੇ ਲਈ ਕੁਝ ਵੀ ਨਹੀਂ ਸੀ।
ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਹਰੇਕ ਸਾਲ ਬਜਟ ਵਿੱਚ ਕਿਸਾਨ ਸਪੈਸ਼ਲ ਪੈਕੇਜ ਦੀ ਮੰਗ ਕਰਦੇ ਹਨ, ਪਰ ਅਫਸੋਸ ਕਿ ਸਰਕਾਰ ਦਾ 8ਵਾਂ ਬਜਟ ਵੀ ਪੰਜਾਬ ਦੇ ਕਿਸਾਨਾਂ ਅਤੇ ਪੰਜਾਬ ਦੇ ਲੋਕਾਂ ਦੇ ਲਈ ਲਾਹੇਵੰਦ ਨਹੀਂ ਰਿਹਾ ਹੈ। ਕਾਬਿਲ-ਏ-ਗੌਰ ਹੈ ਕਿ ਪੰਜਾਬ ਦੇ ਕਿਸਾਨਾਂ ਵੱਲੋਂ ਬੀਤੇ ਲੰਮੇ ਸਮੇਂ ਤੋਂ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਹਨਾਂ ਵੱਲੋਂ MSP ਸਣੇ ਹੋਰ ਮੰਗਾਂ ਨੂੰ ਲੈ ਕੇ ਰੋਸ ਜਤਾਇਆ ਜਾ ਰਿਹਾ ਹੈ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਇਹਨਾਂ ਮੰਗਾਂ ਨੂੰ ਪੂਰਾ ਕਰਵਾਉਣ ਲਈ ਮਰਨ ਵਰਤੇ ਬੈਠੇ ਹੋਏ ਹਨ। ਜੋ ਬਜਟ ਦਾ ਮੁੱਖ ਰੂਪ ਆ, ਇਹਦੇ ਵਿੱਚ ਨਾ ਕਿਸਾਨਾਂ ਲਈ ਕੁਝ, ਨਾ ਦੇਸ਼ ਦੇ ਮਜ਼ਦੂਰਾਂ ਲਈ ਕੁਝ, ਨਾ ਛੋਟੀ ਦੁਕਾਨਦਾਰੀ ਲਈ ਕੁਝ, ਨਾ ਇਹਦੋਂ ਗਾਹਾਂ ਜਿਹੜੇ ਇੰਡਸਟਰੀ ਦੇ ਲੇਬਰਸ ਨੇ ਜਾਂ ਸ਼ਹਿਰੀ ਲੇਬਰ ਨੇ ਉਹਨਾਂ ਵਾਸਤੇ ਕੁਝ, ਨਾ ਰੇਹੜੀ ਫੜੀ ਵਾਲਿਆਂ ਵਾਸਤੇ ਕੁਝ, ਠੀਕ ਆ, ਨਾ ਦੇਸ਼ ਦੇ ਨੌਜਵਾਨ। ਸਭ ਤੋਂ ਵੱਧ ਬੇਰੁਜ਼ਗਾਰੀ ਹੈ ਇਸ ਮੁਲਕ 'ਚ, 10% ਵੀ ਟੱਪਦੀ ਜਾਂਦੀ ਆ, ਭਾਵੇਂ ਵਰਲਡ ਵੀ ਬੇਰੁਜ਼ਗਾਰੀ ਦੀ ਮਾਰ 'ਚ ਆ। ਕਿਸੇ ਨੌਕਰੀ ਵਾਸਤੇ ਸਰਕਾਰੀ ਨੌਕਰੀ ਦੇਣੀ ਕੋਈ ਫੰਡ ਨਹੀਂ ਹੈਗਾ ਇਹਦੇ ਵਾਸਤੇ, ਨਾ ਕੁਝ ਕਿਹਾ ਗਿਆ ਵਾ ਕਿ ਕਿਵੇਂ ਬੇਰੁਜ਼ਗਾਰੀ ਦੂਰ ਕਰਨੀ ਹੈਗੀ ਆ, ਔਰ ਇਹਦੇ ਬਾਰੇ ਵੀ ਫੰਡ ਕੋਈ ਨਹੀਂ ਹੈਗਾ। ਤੇ ਇਦੋਂ ਕਹਾਂ ਜਿਸ ਗੱਲਾਂ ਨਾਲ ਪੰਜਾਬ ਪੀੜਤ ਆ, ਪੰਜਾਬ ਨਾ ਭਾਈ, ਪੰਜਾਬ ਦਾ ਤੇ ਨਾਂ ਨਹੀਂ ਲਿਆ। ਨਸ਼ਾ ਆਉਂਦਾ ਨਾ, ਉੱਤਰ ਭਾਰਤ ਵਿੱਚ ਨਸ਼ਾ ਬਹੁਤ ਜ਼ੋਰਾਂ ਨਾਲ ਆਉਂਦਾ ਸਰਦਾਰ ਅਸੀਂ। ਇਹ ਨਸ਼ੇ ਦੀ ਰੋਕਥਾਮ ਲਈ ਕੋਈ ਬਜਟ 'ਚ ਪ੍ਰਾਵਧਾਨ ਹੈ? ਕੋਈ ਨਹੀਂ। ਜਿਹੜੇ ਨਸ਼ਾ ਪੀੜਤ ਨੇ ਉਹਨਾਂ ਦੇ ਰੀਹੈਬਿਲਿਟੇਸ਼ਨ ਵਾਸਤੇ ਕੋਈ ਹੈਗਾ ਕੋਈ ਯੋਜਨਾ ਕੇਂਦਰ ਦੀ? ਹੈ ਨਹੀਂ। ਨਾ ਸੁਜੈਸ਼ਨ ਹੈ ਰਾਜ ਸਰਕਾਰਾਂ ਨੂੰ, ਇਹ ਵੀ ਨਹੀਂ ਹੈਗੀ। ਫਿਰ ਬਜਟ ਕਿਹਨਾਂ ਲਈ ਆ? ਬਜਟ ਫਿਰ ਕਾਰਪੋਰੇਟ ਘਰਾਣਿਆਂ ਲਈ ਆ ਜਾਣੀਆਂ ਹੋਰ ਗੱਲਾਂ ਸਾਰੀਆਂ ਨਿਕਲ ਕੇ, ਕਿਵੇਂ ਲਟਾਇਆ ਜਾ ਰਿਹਾ ਕਾਰਪੋਰੇਟ ਘਰਾਣਿਆਂ ਨੂੰ ਮੁਲਕ। ਜਿਹੜੇ ਕਹਿੰਦੇ ਵਿਸ਼ਵ ਗੁਰੂ ਬਣਨਾ, ਮੈਂ ਰਮਨੀਤ ਬਿੱਟੀ ਜੀ ਨੂੰ ਕਹਿਣਾ ਚਾਹੁੰਦਾ ਔਰ ਸਾਰੇ ਚੈਨਲਾਂ ਨੂੰ ਬੇਨਤੀ ਕਰਨਾ ਚਾਹੁੰਦਾ, ਚਲੋ ਇਹ ਕੰਪਨੀਆਂ ਨੇ, ਕਿਸੇ ਸਾਡੇ ਪੱਤਰਕਾਰ ਵੀਰ ਨਾਲ ਕੋਈ ਸਾਡਾ ਰੌਲਾ ਨਹੀਂ ਹੈ। ਜੋ ਉਹਦੀ ਕੰਪਨੀ ਕਹਿੰਦੀ ਆ ਉਹ ਉਹਨੇ ਕਰਨਾ ਹੈਗਾ। ਉਹ ਇਹ ਵੀ ਦੱਸ ਦਿਓ ਵੀ 205 ਲੱਖ ਕਰੋੜ ਦਾ ਕਰਜ਼ਾ ਸਾਡੇ ਸਿਰ ਦੇਸ਼ ਦੇ ਚੜ ਗਿਆ ਵਾ। ਇਹ ਕੌਣ ਦੱਸੂਗਾ? ਜਦੋਂ ਮੋਦੀ ਜੀ ਆਏ ਸੀ ਤੇ ਉਦੋਂ 65 ਤੋਂ 70 ਲੱਖ ਕਰੋੜ ਦਾ ਕਰਜ਼ਾ ਸੀਗਾ ਦੇਸ਼ ਸਿਰ। ਇਹ ਕਿੱਧਰ ਚਲੇ ਗਏ ਸੀ? ਮੋਦੀ ਜੀ ਜਿਸ ਦਿਨ ਆਏ ਸੀ 68 ਰੁਪਏ ਡੀਜ਼ਲ ਸੀਗਾ, ਅੱਜ ਕਿੱਥੇ ਚਲਾ ਗਿਆ ਡੀਜ਼ਲ? ਇਹ ਵੀ ਦੱਸ ਦਿਓ ਲੋਕਾਂ ਨੂੰ। ਮੋਦੀ ਜੀ ਜਿਸ ਦਿਨ ਤੁਸੀਂ ਆਏ ਸੀ ਰੁਪਈਆ ਕਿੱਥੇ ਸੀ ਡਾਲਰ ਦੇ ਮੁਕਾਬਲੇ? ਅੱਜ 86 ਪਾਰ ਕਰ ਗਿਆ। ਇਹ ਕਿਹੜਾ ਵਿਸ਼ਵ ਗੁਰੂ ਬਣਾਉਣ ਜਾ ਰਹੇ ਜੇ ਮੁਲਕ ਨੂੰ? ਇਸ ਕਰਕੇ ਪੂਰੀ ਤਰ੍ਹਾਂ ਜੋ ਸੈਂਟਰ ਬੋਲ ਰਿਹਾ ਉਹੀ ਗੱਲਾਂ ਪ੍ਰਚਾਰ ਮਾਧਿਅਮਾਂ 'ਚ ਜਾ ਰਹੀਆਂ। ਭਰਾਓ ਗੁੰਮਰਾਹ ਨਾ ਹੋਇਓ। ਇਹ ਬਜਟ ਵਿੱਚ ਕੱਖ ਨਹੀਂ ਹੈਗਾ, ਇਹ ਕਿਸੇ ਵਾਸਤੇ ਕੁਝ ਨਹੀਂ ਹੈਗਾ। ਸਿਰਫ ਕਹਿ ਲੋ ਵੀ ਸ਼ਰਾਬ ਉਹੀ ਆ, ਬੋਤਲ ਨਵੀਂ ਆ, ਲੈਵਲ ਬਦਲਤਾ ਉਤੋਂ, ਉਹ ਲੈਵਲ ਦਾ ਰੌਲਾ ਪਾਈ ਜਾਂਦੇ ਆ। ਇਸ ਕਰਕੇ ਜਿਹੜੀ ਅਸੀਂ ਬੇਨਤੀ ਕਰਦੇ ਆ, ਪੰਜਾਬੀਓ, ਦੇਸ਼ ਵਾਸੀਓ, ਸੰਘਰਸ਼ ਕਰਨਾ ਪੈਣਾ। ਸੰਘਰਸ਼ਾਂ ਤੋਂ ਇਲਾਵਾ ਤੁਹਾਡੇ ਕੋਲੇ ਕੋਈ ਚਾਰਾ ਨਹੀਂ ਹੈਗਾ। ਇਸ ਕਰਕੇ ਸਾਰਿਆਂ ਨੂੰ ਬੇਨਤੀ ਆ, ਅਰਜ਼ਿਆ, ਮੋਰਚਾ ਦਿੱਲੀ ਅੰਦੋਲਨ 2 ਚੱਲ ਰਿਹਾ, ਫਤਿਹ ਤੱਕ ਪਹੁੰਚਾਵਾਂਗੇ। 13 ਨੂੰ ਸ਼ੰਭੂ ਬਾਰਡਰ ਤੇ ਵੱਡਾ ਇਕੱਠ ਕਰਨਾ, ਕਿਸਾਨਾਂ ਦਾ, ਮਜ਼ਦੂਰਾਂ ਦਾ, ਨੌਜਵਾਨਾਂ ਦਾ। ਵੱਧ ਤੋਂ ਵੱਧ ਗਿਣਤੀ 'ਚ ਪਹੁੰਚੋ। 1 ਸਾਲ ਪੂਰਾ ਹੋਣਾ ਵਾ, ਸਾਨੂੰ ਆਸ ਆ ਵੀ ਵੱਡੀ ਗਿਣਤੀ ਵਿੱਚ ਕਿਸਾਨ, ਮਜ਼ਦੂਰ ਇੱਥੇ ਆਉਣਗੇ। ਸਪਾ ਮੁਖੀ ਅਖਿਲੇਸ਼ ਯਾਦਵ ਨੇ ਆਮ ਬਜਟ ਨੂੰ ਕਿਸਾਨ, ਨੌਜਵਾਨ ਤੇ ਗਰੀਬ ਵਿਰੋਧੀ ਕਰਾਰ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਬਜਟ ਦੇ ਆંકੜਿਆਂ ਦੇ ਨਾਲ-ਨਾਲ ਮਹਾਕੁੰਭ ਵਿੱਚ ਜਾਨ ਗਵਾਉਣ ਵਾਲੇ ਸ਼ਰਧਾਲੂਆਂ ਦੇ ਆંકੜੇ ਵੀ ਦੱਸਣੇ ਚਾਹੀਦੇ ਹਨ। ਅਖਿਲੇਸ਼ ਨੇ ਕਿਹਾ ਕਿ ਇਸ ਸਰਕਾਰ ਕੋਲ ਦੇਸ਼ ਦੇ ਲੋਕਾਂ ਲਈ ਕੋਈ ਨਜ਼ਰੀਆ ਨਹੀਂ ਹੈ। ਬਜਟ ਕਿਸਾਨ, ਨੌਜਵਾਨ ਤੇ ਗਰੀਬ ਵਿਰੋਧੀ ਹੈ। ਕੇਂਦਰ ਸਰਕਾਰ ਬਜਟ ਦੇ ਆંકੜਿਆਂ ਦੇ ਨਾਲ-ਨਾਲ ਮਹਾਕੁੰਭ ਵਿੱਚ ਜਾਨ ਗਵਾਉਣ ਵਾਲੇ ਸ਼ਰਧਾਲੂਆਂ ਦੇ ਆંકੜੇ ਵੀ ਦੱਸੇ। ਉਹਨਾਂ ਕਿਹਾ ਕਿ ਬਜਟ ਵਿੱਚ ਮਹਿੰਗਾਈ ਤੇ ਬੇਰੁਜ਼ਗਾਰੀ ਘਟਾਉਣ ਦੀ ਕੋਈ ਯੋਜਨਾ ਪੇਸ਼ ਨਹੀਂ ਕੀਤੀ ਗਈ। ਕਿਸਾਨਾਂ ਦੀ ਆਮਦਨ ਵਧਾਉਣ ਤੇ ਉਹਨਾਂ ਨੂੰ ਫਸਲਾਂ ਤੇ MSP ਦੀ ਕਾਨੂੰਨੀ ਗਰੰਟੀ ਦੇਣ ਅਤੇ ਕਰਜ਼ੇ ਮੁਆਫ ਕਰਨ ਦੀ ਵੀ ਗੱਲ ਨਹੀਂ ਕੀਤੀ ਗਈ। ਸੁਪਰੀਮ ਕੋਰਟ ਨੇ ਨਗਰ ਕੌਂਸਲ ਧਰਮਕੋਟ ਦੇ 8 ਵਾਰਡਾਂ ਦੀ ਚੋਣ ਤੇ ਰੋਕ ਨੂੰ ਬਰਕਰਾਰ ਰੱਖਦਿਆਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਫੈਸਲੇ ਨੂੰ ਪਲਟ ਦਿੱਤਾ ਹੈ। ਕਾਂਗਰਸ ਪੱਖੀ ਨਗਰ ਕੌਂਸਲ ਦੀਆਂ ਚੋਣਾਂ ਲੜ ਰਹੇ 3 ਉਮੀਦਵਾਰਾਂ ਨੇ ਚੋਣ ਪ੍ਰਕਿਰਿਆ ਦੌਰਾਨ ਇਹ ਰੀਟ ਪਟੀਸ਼ਨ ਹਾਈ ਕੋਰਟ ਵਿੱਚ ਦਾਖਲ ਕੀਤੀ ਸੀ, ਜਿਸ ਉੱਤੇ ਹਾਈ ਕੋਰਟ ਨੇ 20 ਦਸੰਬਰ ਨੂੰ ਕੌਂਸਲ ਦੇ 8 ਵਾਰਡਾਂ ਦੀ ਚੋਣ ਪ੍ਰਕਿਰਿਆ ਉੱਤੇ ਰੋਕ ਲਗਾ ਦਿੱਤੀ ਸੀ। ਪਟੀਸ਼ਨ ਵਿੱਚ ਉਹਨਾਂ ਆਪਣੇ ਨਾਮਜ਼ਦਗੀ ਪੱਤਰ ਨਾ ਭਰਨ ਦਾ ਖਦਸ਼ਾ ਜ਼ਾਹਰ ਕੀਤਾ ਸੀ। ਹਾਈ ਕੋਰਟ ਵੱਲੋਂ ਮਿਲੀ ਸੁਰੱਖਿਆ ਦੇ ਬਾਵਜੂਦ ਵੀ ਉਕਤ ਉਮੀਦਵਾਰਾਂ ਨੂੰ ਕਾਗਜ਼ ਦਾਖਲ ਨਹੀਂ ਕਰਨ ਦਿੱਤੇ ਗਏ ਸਨ ਜਾਂ ਫਿਰ ਰੱਦ ਕਰ ਦਿੱਤੇ ਗਏ ਸਨ।
21 ਦਸੰਬਰ ਨੂੰ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਸੱਤਾਧਾਰੀ ਧਿਰ ਦੇ ਸਾਰੇ ਵਾਰਡਾਂ ਤੋਂ ਹੀ ਉਮੀਦਵਾਰਾਂ ਨੂੰ ਜੇਤੂ ਘੋਸ਼ਿਤ ਕਰ ਦਿੱਤਾ ਗਿਆ ਸੀ, ਪਰ ਇਹਨਾਂ ਵਾਰਡਾਂ ਉੱਤੇ ਲੱਗੀ ਰੋਕ ਸਦਕਾ ਨਗਰ ਕੌਂਸਲ ਦਾ ਗਠਨ ਨਹੀਂ ਹੋ ਸਕਿਆ ਸੀ। 16 ਜਨਵਰੀ ਨੂੰ ਹਾਈਕੋਰਟ ਵੱਲੋਂ ਲੱਗੀ ਰੋਕ ਹਟ ਜਾਣ ਤੋਂ ਬਾਅਦ ਕਮੇਟੀ ਦੇ ਗਠਨ ਦਾ ਰਾਹ ਪੱਧਰਾ ਹੋ ਗਿਆ ਸੀ, ਪਰ ਇਹਨਾਂ 8 ਵਾਰਡਾਂ ਦੇ ਕਾਂਗਰਸ ਉਮੀਦਵਾਰਾਂ ਨੇ ਸੁਪਰੀਮ ਕੋਰਟ ਦਾ ਰੁਖ ਕਰ ਲਿਆ ਸੀ।